ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸ਼ਾਮ ਦੇ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਸੈਨੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 28 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 4082722500 ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਸਟਿਮੂਲਸ ਪੈਕੇਜ ਆ ਉਹ ਪਾਸ ਹੋਣ ਤੋਂ ਬਾਅਦ ਇੱਕ ਵਾਰੀ ਫਿਰ ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਦੁਬਾਰਾ ਕੀ ਜਿਹੜਾ $600 ਦੀ ਜਗ੍ਹਾ $2000 ਇਨਕਰੀਜ਼ ਕਰਨ ਵਾਲੀ ਜਿਹੜੀ ਗੱਲ ਆ ਉਸ ਨੂੰ ਵੀ ਜਿਹੜਾ ਆ ਵੋਟਿੰਗ ਰਾਹੀਂ ਪਾਸ ਕੀਤਾ ਹੈਗਾ। 275 ਦੇ ਮੁਕਾਬਲੇ 134 ਵੋਟਾਂ ਜਿਹੜੀਆਂ ਆਈਆਂ, ਜਿਹਦੇ ਵਿੱਚ ਕੁਛ ਕੁ ਰਿਪਬਲਿਕਨ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਵੀ ਜੁਆਇਨ ਕੀਤਾ ਹੈਗਾ। ਹੁਣ ਇਹ ਤੋਂ ਬਾਅਦ ਸੈਨੇਟ ਜਾਊਗਾ, ਪਰ ਸੈਨੇਟ ਵਾਲੇ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਪਾਸ ਹੋਣ ਦੇਣਾ। ਇਹ ਦੇਖਦੇ ਹਾਂ ਵੀ ਸੈਨੇਟ ਵਿੱਚ ਜਾਣ ਤੋਂ ਬਾਅਦ ਕੀ ਬਣੇਗਾ। ਜੀ, ਘੱਟ ਚਾਂਸ ਨੇ ਰਾਸ਼ਟਰਪਤੀ ਟਰੰਪ ਦੀ ਵੀ। ਜਿਹੜੇ GOP ਦੇ ਸੈਨੇਟਰ ਜਾਂ GOP ਦੇ ਜਿਹੜੇ ਹੈਗੇ ਨੇ, ਉਹਨਾਂ ਨੇ ਰਿਪਬਲਿਕਨਸ ਨੇ ਜਿਹੜੀ ਉਹ ਨਹੀਂ ਸੁਣੀ। ਹੁਣ ਦੇਖਦੇ ਹਾਂ ਵੀ ਕੀ ਬਣਦਾ ਆ। ਹੁਣ ਦੇਖਦੇ ਹਾਂ ਵੀ ਰਾਸ਼ਟਰਪਤੀ ਦੀ ਇਹ ਮਨਾਉਣ ਦੇ ਵਿੱਚ ਕਾਮਯਾਬ ਰਹਿੰਦੀ ਆ ਕਿ ਨਹੀਂ, ਕਿ ਆਰਟ ਆਫ ਡੀਲ ਇਹਨਾਂ ਦੀਆਂ ਹਵਾਈ ਜਿਹੜੀਆਂ ਗੱਲਾਂ ਆ ਉਹੀ ਆ। ਆਰਟ ਆਫ ਡੀਲ ਦੇ ਵਿੱਚ $600 ਕਹਿੰਦੇ 2000 ਲੈਣਾ, ਅਤੇ GOP ਵਾਲਿਆਂ ਨੇ ਅੱਖਾਂ ਦਿਖਾਈਆਂ, ਕਹਿੰਦੇ ਚਲੋ ਠੀਕ ਹੈ, ਜਿੰਨਾ 600 ਦੇ ਉੱਤੇ ਆਪਾਂ ਸਾਈਨ ਕਰ ਦਿੰਦੇ ਹਾਂ। ਉੱਧਰ ਰਾਸ਼ਟਰਪਤੀ ਟਰੰਪ ਨੇ ਜਿਹੜਾ ਬੀਤੇ ਦਿਨੀ ਡਿਫੈਂਸ ਆਥੋਰਾਈਜੇਸ਼ਨ ਬਿੱਲ ਆ ਜਿਸ ਨੂੰ ਵੀਟੋ ਕੀਤਾ ਸੀਗਾ, ਉਸ ਨੂੰ ਹਾਊਸ ਦੇ ਵਿੱਚ ਮੁੜ ਦੁਬਾਰਾ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਜਿਹੜਾ ਆ ਉਹ ਪਾਸ ਕਹਿੰਦੇ ਆ ਕਰ ਦਿੱਤਾ। ਕਹਿੰਦੇ ਵੀ ਇਨਫ ਵੋਟਾਂ ਹਾਊਸ ਦੇ ਵਿੱਚ ਹੋਈਆਂ, ਜਿਸ ਦੇ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੀ ਵੀਟੋ ਆ ਡਿਫੈਂਸ ਬਿੱਲ ਦੀ, ਉਸ ਨੂੰ ਓਵਰਰਾਈਡ ਕਰ ਦਿੱਤਾ ਜਾਊਗਾ। ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਆ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਵੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਜਿਹੜਾ ਉਹਨਾਂ ਨੂੰ ਵੱਡਾ ਰਿਬਿਊਕ ਜਿਹੜਾ ਆ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਅੱਗੇ ਤਾਂ ਚਲੋ ਜਿਹੜਾ ਜ਼ਬਾਨੀ ਕਲਾਮੀ ਜਿਹੜਾ ਇਹ ਹੋ ਜਾਂਦਾ ਸੀ, ਪਰ ਪਹਿਲੀ ਵਾਰੀ ਲਿਖਤ ਤੌਰ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਇੱਥੋਂ ਤੱਕ ਕਿ ਹਾਊਸ ਦੇ ਜਿਹੜੇ ਮਾਈਨੋਰਟੀ ਲੀਡਰ ਕੈਵਿਨ ਮੈਕਾਰਥੀ, ਜਿਹੜੇ ਰਿਪਬਲਿਕਨ ਹੈਗੇ ਨੇ ਕੈਲੀਫੋਰਨੀਆ ਤੋਂ, ਉਹਨਾਂ ਨੇ ਵੀ ਜਿਹੜਾ ਆ ਉਹ ਇਸ ਚੀਜ਼ ਦੇ ਵਿੱਚ ਕਿਹਾ, ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਰਾਸ਼ਟਰਪਤੀ ਟਰੰਪ ਦੀ ਵੀਟੋ ਨੂੰ ਕ੍ਰਾਸ ਨਹੀਂ ਜਿਹੜੇ ਉਹ ਕਰਨਗੇ, ਈਵਨ ਦੋ ਜਿਹੜਾ ਉਹਨਾਂ ਨੇ ਡਿਫੈਂਸ ਬਿੱਲ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀਗੀ। ਸੋ ਇਹ ਕਹਿੰਦੇ ਆ ਵੀ ਹੁਣ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਹਾਊਸ 'ਚੋਂ ਪਾਸ ਹੋ ਗਿਆ। ਹੁਣ ਸੈਨੇਟ ਵਾਲੇ ਜਿਹੜੇ ਉਹ ਦੇਖਣਗੇ ਵੀ ਕੀ ਇਸ ਨੂੰ ਇਹ ਪਾਸ ਕਰਦੇ ਨੇ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਜਾਂ ਨਹੀਂ। ਇਹ ਵੀ ਜਿਹੜਾ ਹਰਜੋਤ ਸਿੰਘ ਜੀ $741 ਬਿਲੀਅਨ ਦਾ ਜਿਹੜਾ ਡਿਫੈਂਸ ਆਥੋਰਾਈਜੇਸ਼ਨ ਬਿੱਲ ਆ, ਇਸ ਬਿੱਲ ਦੇ ਵਿੱਚ ਫੌਜੀਆਂ ਦੀ ਤਨਖਾਹ ਦੇ ਵਾਧੇ ਦੀ ਗੱਲ ਤੋਂ ਲੈ ਕੇ ਫੌਜੀਆਂ ਨੂੰ ਆਪਣੇ ਮੁਲਕ ਦੇ ਵਿੱਚ ਵਾਪਸ ਜਿਹੜਾ ਉਹ ਬੁਲਾਉਣਾ, ਅਤੇ ਕਨਫੈਡਰੇਟ ਜਨਰਲਸ ਆ ਉਹਨਾਂ ਦੇ ਨਾਮ ਜਿਹੜੇ ਵੱਖ-ਵੱਖ ਮਿਲਟਰੀ ਇੰਸਟਾਲੇਸ਼ਨਸ 'ਤੇ ਆ ਉਹਨਾਂ ਨੂੰ ਚੇਂਜ ਕਰਨ ਦੀ ਪ੍ਰਵਾਨਗੀ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਫੌਜੀ ਇਸ ਬਿੱਲ ਨੂੰ ਇਸ ਕਰਕੇ ਵੀਟੋ ਕਰ ਦਿੱਤਾ ਕਿਉਂਕਿ ਜਿਹੜਾ ਇੰਟਰਨੈਟ ਦੇ ਨਾਲ ਸੰਬੰਧਿਤ ਸੈਕਸ਼ਨ 230 ਆ ਉਸ ਨੂੰ ਹਟਾਉਣ ਦੀ ਉਹਨਾਂ ਦੀ ਗੱਲ ਹਾਊਸ ਅਤੇ ਸੈਨੇਟ ਦੇ ਦੁਆਰਾ ਨਹੀਂ ਮੰਨੀ ਗਈ ਅਤੇ ਇਸ ਬਿੱਲ ਦੇ ਵਿੱਚ ਨਹੀਂ ਲਿਆਂਦੀ ਗਈ ਸੀ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਹੌਲੀ ਹੌਲੀ ਵੱਧ ਰਹੀ ਹੈਗੀ ਆ। ਐਮਰਜੈਂਸੀ
ਜਿਹੜੇ ਰਿਸਪੌਂਸ ਵਾਲਾ ਏਰੀਆ ਆ ਉਹ ਕਈ ਏਰੀਏ ਦੇ ਵਿੱਚ ਤਾਂ 0% ਹੀ ਰਹਿ ਗਿਆ ICU ਜੀ ਜਿਹੜੇ ਹੈਗੇ ਆ। ਲਾਸ ਐਂਜਲਸ ਦੇ ਵਿੱਚ ਜਿਹੜਾ ਆ ਬਹੁਤ ਬੁਰਾ ਹਾਲ ਹੈਗਾ ਆ। ਸਨਮਾਈਕੀਨ ਕਾਉਂਟੀ 'ਚ ਵੀ ਜਿਹੜੇ ਆ ਸਟੇ ਐਟ ਹੋਮ ਦਾ ਜਿਹੜਾ ਆਵਰ ਸੀਗੇ ਉਹਨਾਂ ਨੂੰ ਐਕਸਟੈਂਡ ਕੀਤਾ ਜਾਊਗਾ। ਟਿਊਜ਼ਡੇ ਨੂੰ ਅਗਲੇ ਨੂੰ ਇਹ ਮੋਸਟ ਪ੍ਰੋਬਲੀ ਅਨਾਊਂਸ ਕਰਨਗੇ ਕਿਉਂਕਿ ਅੱਗੇ ਟਿਊਜ਼ਡੇ ਤੱਕ ਰੱਖਿਆ ਗਿਆ ਸੀ। ਸਟੇਟ ਵਾਈਡ 38% ਜਿਹੜੇ ਆ COVID-19 ਦੇ ਕੇਸ ਉਹ ਇਨਕਰੀਜ਼ ਹੋਏ ਆ ਜਿਨ੍ਹਾਂ ਦੀ ਹੌਸਪੀਟਲਾਈਜੇਸ਼ਨ ਹੋਈ ਆ ਪਿਛਲੇ 14 ਦਿਨਾਂ ਦੇ ਵਿੱਚ। ਤੇ ਇਹਦਾ ਸਾਰੇ ਕਾਸੇ ਦਾ ਅਸਰ ਆ ਹੋਰ ਚੀਜ਼ਾਂ ਦੇ ਉੱਤੇ ਬਹੁਤ ਪੈ ਰਿਹਾ। ਤੇ ਜਿਹੜੇ ਮਾਰਕ ਗੈਲੀ ਆ ਹੈਲਥ ਸਰਵਿਸਿਜ਼ ਦੇ ਡਾਇਰੈਕਟਰ, ਉਹ ਕਹਿੰਦੇ ਵੀ ਈਵਨ ਦੋ ਤੁਸੀਂ ਬਚੇ ਹੋ ਆ ਕਰੋਨਾ ਤੋਂ, ਪਰ ਇਹ ਤੁਹਾਨੂੰ ਬਹੁਤ ਇਫੈਕਟ ਕਰੂਗਾ ਕਿਉਂਕਿ ਹਸਪਤਾਲ ਇੰਨੇ ਭਰੇ ਹੋਏ ਆ ਵੀ ਜਿਹੜੀਆਂ ਹੋਰ ਚੀਜ਼ਾਂ ਮੰਨ ਲਓ ਵੀ ਕਿਸੇ ਦਾ ਐਕਸੀਡੈਂਟ ਹੋ ਗਿਆ, ਕਿਸੇ ਦਾ ਹਾਰਟ ਦਾ ਇਸ਼ੂ ਆ, ਕਿਸੇ ਦਾ ਕੋਈ ਹੋਰ ਆਪਰੇਸ਼ਨ ਹੋਣਾ ਆ, ਉਹ ਸਾਰੇ ਜਿਹੜੇ ਆ ਡਿਲੇ ਕੀਤੇ ਜਾ ਰਹੇ ਹੈਗੇ ਆ ਕਿਉਂਕਿ ਉਹਨਾਂ ਕੋਲ ਸਟਾਫ ਹੀ ਇੰਨਾ ਹੈ ਨਹੀਂ। ਤੇ ਐਜ਼ ਆਫ ਸੈਚਰਡੇ 2,60,000 ਜਿਹੜੇ ਵੈਕਸੀਨ ਆ ਉਹ ਐਡਮਿਨਿਸਟਰ ਕੀਤੇ ਗਏ ਆ ਕੈਲੀਫੋਰਨੀਆ ਦੇ ਵਿੱਚ। ਇਹ ਗੈਵਨ ਨਿਊਸਮ ਦੇ ਜਿਹੜੇ ਆਫਿਸ ਆ ਉਹਨਾਂ ਨੇ ਦੱਸਿਆ। ਜੀ ਬਿਲਕੁਲ। ਸੋ 20 ਮਿਲੀਅਨ ਦਾ ਇਹਨਾਂ ਦਾ ਟੀਚਾ ਸੀਗਾ ਪੂਰੇ ਮੁਲਕ ਦੇ ਵਿੱਚ, ਪਰ ਉਸ ਦੇ ਆਪਾਂ ਅਜੇ ਲਾਗੇ ਛਾਗੇ ਜਿਹੜਾ ਉਹ ਨਹੀਂ ਪਹੁੰਚ ਸਕੇ। ਸੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਵੈਕਸੀਨਸ ਆ ਉਹ ਜਲਦੀ ਜਿਹੜੀਆਂ ਉਹ ਪਹੁੰਚਣ। ਪਰ ਜੋ ਹਰਜੋਤ ਸਿੰਘ ਜੀ ਹਾਲਾਤ ਲੱਗ ਰਿਹਾ ਵੀ ਜਿਹੜੇ ਆਮ ਲੋਕਾਂ ਨੂੰ ਪਹਿਲੋਂ ਕਿਹਾ ਜਾ ਰਿਹਾ ਸੀ ਮੇ ਵੀ April ਤੱਕ ਵੈਕਸੀਨ ਲੱਗ ਸਕੇਗੀ, ਜੋ ਰਾਈਟ ਨਾਓ ਰਫਤਾਰ ਦੇ ਨਾਲ ਜਿਸ ਦੇ ਨਾਲ ਚੱਲ ਰਿਹਾ ਆ, ਇਹ ਕਹਿੰਦੇ ਵੀ ਸਮਰ ਤੱਕ ਮਸਾਂ ਹੀ ਜਿਹੜੀ ਆ ਆਮ ਲੋਕਾਂ ਦੀ ਵਾਰੀ ਆਉਣੀ ਸ਼ੁਰੂ ਹੋ ਸਕਦੀ ਆ। ਇਹ ਇੱਕ ਕਾਫੀ ਜਿਹੜੀ ਆ ਉਹ ਖਤਰੇ ਵਾਲੀ ਨਹੀਂ, ਜਿਹੜੀ ਇਸ ਲਈ ਚਿੰਤਾ ਵਾਲੀ ਥੋੜ੍ਹੀ ਜਿਹੀ ਗੱਲ ਆ ਵੀ ਲੋਕ ਕਿਤੇ ਵੈਕਸੀਨ ਦੇ ਚੱਕਰ ਦੇ ਵਿੱਚ ਅਣਗਹਿਲੀਆਂ ਜਿਹੜੀਆਂ ਆ ਉਹ ਜ਼ਿਆਦੀਆਂ ਨਾ ਕਰਨੀਆਂ ਜਿਹੜੀਆਂ ਸ਼ੁਰੂ ਕਰ ਦੇਣ। ਪਰ ਜਿੰਨੀ ਦੇਰ ਤੱਕ ਵੈਕਸੀਨ ਲੱਗ ਨਹੀਂ ਜਾਂਦੀ ਆਪਾਂ ਸਾਰਿਆਂ ਨੂੰ ਹੀ ਉਸੇ ਤਰੀਕੇ ਦੇ ਨਾਲ ਫਿਜ਼ੀਕਲ ਡਿਸਟੈਂਸਿੰਗ, 6 ਫੁੱਟ ਦੀ ਦੂਰੀ ਵਾਲੀ ਗੱਲ, ਅਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਮੂੰਹ ਦੇ ਉੱਤੇ ਮਾਸਕ ਪਹਿਨ ਕੇ ਬਾਹਰ ਆਉਣਾ ਜਾਣਾ ਜਿਹੜਾ ਉਸ ਨੂੰ ਜਿਹੜਾ ਉਹ ਕਰਨਾ ਪਊਗਾ। ਅਤੇ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ, ਜੇ ਤੁਹਾਨੂੰ ਕਿਤੇ ਵੀ ਮਾੜਾ ਮੋਟਾ ਵੀ ਸਿੰਪਟਮ ਲੱਗਦਾ ਆ ਉਸੇ ਟਾਈਮ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਤੁਸੀਂ ਜ਼ਰੂਰ ਦੱਸੋ। ਜਿਨ੍ਹਾਂ ਨੂੰ ਤੁਸੀਂ ਮਿਲ ਚੁੱਕੇ ਆ ਉਹਨਾਂ ਨੂੰ ਜ਼ਰੂਰ ਦੱਸੋ ਤਾਂ ਜੋ ਉਹ ਲੋਕ ਆਪਣੇ ਪੱਧਰ ਦੇ ਉੱਤੇ ਕੁਆਰੰਟੀਨ ਜਿਹੜੀ ਉਹ ਕਰ ਸਕਣ, ਕਿਉਂਕਿ ਤੁਹਾਡਾ ਇੱਦਾਂ ਚੁੱਕਿਆ ਹੋਇਆ ਕਦਮ ਬਾਕੀ ਲੋਕਾਂ ਨੂੰ ਇਸ ਕਰੋਨਾ ਦੇ ਮੂੰਹ ਤੋਂ ਬਚਾ ਸਕਦਾ ਆ। ਅਦਰਵਾਈਜ਼ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਦੀਆਂ ਜਿਹੜੀਆਂ ਆਪਾਂ ਨੂੰ ਲੋਕ ਦੱਸ ਰਹੇ ਆ ਵੀ ਜਿਨ੍ਹਾਂ ਨੂੰ ਕਰੋਨਾ ਐਕਸਪੋਜਰ ਹੋਇਆ ਉਹਨਾਂ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਨਹੀਂ ਦੱਸਿਆ, ਬਾਅਦ ਦੇ ਵਿੱਚ ਉਹਨਾਂ ਨੂੰ ਕਰੋਨਾ ਦਾ ਜਿਹੜਾ ਉਹ ਸ਼ਿਕਾਰ ਹੋਣਾ ਪਿਆ ਅਤੇ ਉਹਦੇ ਕਰਕੇ ਜਿਹੜੀ ਆ ਉਹਨਾਂ ਦੀ ਸਥਿਤੀ ਜਿਹੜੀ ਉਹ ਬਹੁਤੀ ਜ਼ਿਆਦਾ ਚੰਗੀ ਜਿਹੜੀ ਉਹ ਨਹੀਂ ਰਹੀ, ਕਿਉਂਕਿ ਜਿਹੜੇ ਲੋਕ ਕਹਿ ਰਹੇ ਨੇ ਵੀ ਇਹ ਫਲੂ ਵਾਂਗੂ ਹੀ ਆ ਜਿਸ ਦੇ ਉੱਤੇ ਬੀਤਦੀ ਆ, ਉਹੀ ਜਿਹੜਾ ਇਹ ਦੱਸਦਾ ਆ ਵੀ ਇਹ ਫਲੂ ਦੇ ਨਾਲੋਂ ਕਹਿੰਦੇ ਵੀ ਕਾਫੀ ਇਸ ਦਾ ਫਰਕ ਹੈਗਾ ਆ। ਉੱਧਰ ਹਰਜੋਤ ਸਿੰਘ ਜੀ ਸ਼ਾਇਦ ਲੋਕ ਬਹੁਤੀ ਤਵੱਜੋ ਨਹੀਂ ਦੇ ਰਹੇ ਜਿਹੜੇ ਹੈਲਥ ਐਕਸਪਰਟਸ ਆ ਉਹਨਾਂ ਦੀ। ਏਅਰ ਟਰੈਵਲ ਕਹਿੰਦੇ ਪੈਨਡੈਮਿਕ ਦੇ ਦੌਰਾਨ ਸਭ ਤੋਂ ਹਾਈ ਜਿਹੜਾ ਉਹ ਰਿਹਾ ਹੈਗਾ ਆ। ਸੋ ਹਾਈਐਸਟ ਪੀਕ ਜਿਹੜੀ ਹੈ ਪੈਨਡੈਮਿਕ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਦੇਖੀ ਗਈ। ਅਮੈਰੀਕਨਜ਼ ਜਿਹੜੇ ਪੂਰੇ ਕੰਟਰੀ ਦੇ ਵਿੱਚ ਕਾਫੀ ਇੱਧਰ ਜਿਹੜੇ ਆਉਣ ਜਾਣ ਜਿਹੜਾ ਹੋ ਰਿਹਾ, ਕਹਿੰਦੇ ਵੀ TSA ਨੇ ਦੱਸਿਆ ਵੀ ਉਹਨਾਂ ਨੇ 1,284,599 ਪੈਸੰਜਰਸ ਇਸ ਸੰਡੇ ਨੂੰ ਜਿਹੜੇ ਆ ਉਹਨਾਂ ਨੇ ਸਕਰੀਨ ਕੀਤੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ। ਕਹਿੰਦੇ ਵੀ ਇਸ ਟਾਈਮ ਹਸਪਤਾਲ ਦੇ ਵਿੱਚ ਕੋਵਿਡ ਦੇ ਕਰਕੇ ਪੀੜਤ ਲੋਕਾਂ ਦੀ ਜਿਹੜੀ ਲੋਕ ਹਸਪੀਟਲਾਈਜ਼ ਨੇ, ਜ਼ੇਰੇ ਇਲਾਜ ਨੇ, ਉਹ 1 ਲੱਖ ਤੋਂ ਉੱਤੇ ਜਿਹੜਾ ਆਂਕੜਾ ਆ ਉਹ ਦੱਸਿਆ ਜਾ ਰਿਹਾ ਆ। ਅਤੇ ਕਹਿੰਦੇ ਸਰਜ ਦੇ ਉੱਤੇ ਸਰਜ ਜਿਹੜੀ ਆ ਉਹ ਲਗਾਤਾਰ ਆ ਰਹੀ ਹੈਗੀ ਆ। ਸੋ ਇਹ ਸਥਿਤੀ ਜਿਹੜੀ ਆ ਉਹ ਰਾਈਟ ਨਾਓ ਬਹੁਤੀ ਜ਼ਿਆਦਾ ਚੰਗੀ ਨਹੀਂ ਹੈਗੀ। ਇੱਕ ਜਿਹੜੀ ਵੈਕਸੀਨ ਦੇ ਬਾਬਤ ਚੰਗੀ ਖਬਰ ਇਹ ਹੈਗੀ ਹਰਜੋਤ ਸਿੰਘ ਜੀ, ਜਿਹੜੀ ਫਾਈਜ਼ਰ, ਬਾਇਓਨਟੈਕ ਅਤੇ ਮੋਡਰਨਾ ਦੀ ਜਿਹੜੀ ਇਹ ਵੈਕਸੀਨਸ ਆ, 2 ਵੱਖੋ ਵੱਖਰੀਆਂ, ਕਹਿੰਦੇ 16 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਅਗਲੇ ਹਫਤੇ ਡਿਸਟਰੀਬਿਊਸ਼ਨ ਦੇ ਲਈ ਤਿਆਰ ਹੋ ਰਹੀਆਂ ਨੇ। ਸਪਲਾਈ ਕਹਿੰਦੇ ਆ ਇਸ ਦੇ ਨਾਲ 5% ਅਮਰੀਕਾ ਦਾ ਹਿੱਸਾ ਜਿਹੜਾ ਆ ਉਹ ਕਵਰ ਕੀਤਾ ਜਾਊਗਾ, ਅਤੇ ਇਹਦੇ ਵਿੱਚੋਂ 75% ਜਿਹੜਾ 3/4 ਹਿੱਸਾ ਜਿਹੜਾ ਉਹ ਮੈਡੀਕਲ ਵਰਕਰਸ ਅਤੇ ਨਰਸਿੰਗ ਹੋਮ ਰੈਜ਼ੀਡੈਂਟ ਅਤੇ ਸਟਾਫਸ ਆ ਉਹਨਾਂ ਨੂੰ ਮਿਲੇਗਾ। ਜੀ
ਅਗਲੀ ਖਬਰ ਵੱਲ ਚਲੀਏ। ਜਿਹੜੇ ਨੈਸ਼ਵਿਲ ਦੇ ਵਿੱਚ ਜਿਸ ਬੰਦੇ ਨੇ ਬੰਬ ਮਾਰਿਆ ਸੀ, ਜਿਹਦੀ ਕਾਰ ਦੇ ਵਿੱਚ ਬੰਬ ਚੱਲਿਆ ਸੀ, ਉਹ ਕਹਿੰਦੇ ਵੀ ਲੋਨਰ ਹੀ ਸੀਗਾ, ਇਕੱਲਾ ਆਪਣੇ ਆਪ 'ਚ ਉਹਦਾ ਕਿਸੇ ਨਾਲ ਲਿੰਕ ਨਹੀਂ ਸੀ। IT ਕੰਸਲਟੈਂਟ ਜਿਹੜਾ ਆ ਉਹ ਰਿਟਾਇਰਡ ਹੋਇਆ ਸੀ, ਕਿਸੇ ਦੇ ਘਰ ਆਉਂਦਾ ਜਾਂਦਾ ਵੀ ਨਹੀਂ ਸੀ ਤੇ ਨਾ ਹੀ ਉਹਦੇ ਕੋਲ ਕੋਈ ਆਉਂਦਾ ਜਾਂਦਾ ਸੀ। ਸੋ ਆਰਮੀ ਦੇ ਵਿੱਚ ਜਿਹੜਾ ਬੰਬ ਸੀਗਾ ਜਦੋਂ ਫਟਿਆ ਤੇ ਇਹ ਤਾਂ ਕਹਿ ਰਹੇ ਆ ਜਿਹੜੇ ਇਨਵੈਸਟੀਗੇਟਰ ਪਏ ਉਹਦੀ ਮੌਤ ਉੱਥੇ ਹੋ ਗਈ ਆ ਤੇ 3 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। 63 ਸਾਲਾਂ ਦਾ ਵਾਰਨਰ ਜਿਹੜਾ ਉੱਥੇ ਮਾਰਿਆ ਗਿਆ। 40 ਦੇ ਕਰੀਬ ਜਿਹੜੇ ਬਿਜ਼ਨੈਸਿਸ ਆ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਜਿਹੜਾ ਨੁਕਸਾਨ ਹੋਇਆ। ਐਂਟੀਓਕ ਟੈਨਸੀ ਦਾ ਇਹ ਰਹਿਣ ਵਾਲਾ ਸੀਗਾ ਅਤੇ ਇਸ ਦੇ ਨੈਸ਼ਵਿਲ ਦੇ ਵਿੱਚ ਜਾ ਕੇ ਐਡਾ ਵੱਡਾ ਜਿਹੜਾ ਇਹ ਬੰਬ ਧਮਾਕਾ ਕ੍ਰਿਸਮਸ ਵਾਲੇ ਦਿਨ ਉਸ ਦੀ ਸਵੇਰ ਨੂੰ ਜਿਹੜਾ ਉਹ ਕੀਤਾ ਆ। ਅਤੇ ਜਦੋਂ ਜਾਂਚ ਕਰ ਰਹੇ ਸੀ ਅਤੇ ਕੁਛ ਜਿਹੜੇ ਆ ਸਰੀਰ ਦੇ ਛਣ ਜਿਹੜੇ ਆ ਕਹਿੰਦੇ ਆ ਵੀ ਉਹ ਇਨਵੈਸਟੀਗੇਟਰ ਨੂੰ ਲੱਭੇ, ਜਿਸ ਤੋਂ ਬਾਅਦ 'ਚ DNA ਮੈਚ ਕੀਤਾ ਗਿਆ ਅਤੇ ਇਹ ਪਤਾ ਲੱਗਾ ਵੀ ਇਹ ਐਂਥਨੀ ਵਾਰਨਰ ਅੱਤਵਾਦੀ ਦਾ ਹੀ ਜਿਹੜਾ ਇਹ ਸੀਗਾ। ਇਹ ਜਿੱਦਾਂ ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ, ਕਿਸੇ ਵੀ ਜਿਹੜੇ ਅਮਰੀਕਨ ਗੋਰੇ ਮੀਡੀਆ ਨੇ ਇਸ ਬੰਦੇ ਨੂੰ ਟੈਰਰਿਸਟ ਦਾ ਨਾਂ ਨਹੀਂ ਦਿੱਤਾ। ਨਹੀਂ ਤਾਂ ਜੇ ਕੋਈ ਹੋਰ ਮੂਲ ਦਾ ਹੁੰਦਾ, ਭੂਰੇ ਦਾ ਹੁੰਦਾ, ਕਾਲੇ ਮੂਲ ਦਾ ਹੁੰਦਾ ਜਾਂ ਮੁਸਲਮਾਨ ਹੁੰਦਾ ਤਾਂ ਇਹਨਾਂ ਨੇ ਹੁਣ ਤੱਕ ਆਈਸਿਸ ਦੇ ਨਾਲ ਇਹਦੇ ਸੰਬੰਧ ਵੀ ਜਿਹੜੇ ਜੋੜ ਕੇ ਅਤੇ ਕਈ ਕੁਛ ਜਿਹੜਾ ਉਹ ਕਰ ਦੇਣਾ ਸੀ। ਅਤੇ ਹੁਣ ਦੇਖੋ ਕਿੱਦਾਂ ਲੋਨਰ ਮਿਸ ਅੰਡਰਸਟੁੱਡ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਕਹਿ ਰਹੇ ਆ। ਇੱਕ ਇਸ ਦੇ ਗਵਾਂਢੀ ਨੇ ਹੁਣੇ ਰੀਸੈਂਟਲੀ ਦੱਸਿਆ, ਕਹਿੰਦੇ ਵੀ ਕੁਛ ਸਮਾਂ ਪਹਿਲਾਂ ਇਸਨੇ ਇੱਦਾਂ ਜਿਹੜਾ ਉਹ ਕਿਹਾ ਸੀਗਾ ਵੀ ਮੈਂ ਨੈਸ਼ਵਿਲ ਦੇ ਵਿੱਚ ਐਡਾ ਮਸ਼ਹੂਰ ਕੰਮ ਕਰ ਦੇਣਾ ਵੀ ਨੈਸ਼ਵਿਲ ਵਾਲੇ ਮੈਨੂੰ ਕਦੀ ਵੀ ਜਿਹੜੇ ਉਹ ਭੁੱਲਣਗੇ ਨਹੀਂ। ਹੁਣ ਮੋਟਿਵ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਵੀ ਇਹ ਵਾਰਨਰ ਜਿਹੜਾ ਇਸਨੇ ਇਹ ਐਡਾ ਵੱਡਾ ਧਮਾਕਾ ਜਿਹੜਾ ਉਹ ਕਰ ਦਿੱਤਾ ਆ ਵੀ ਉਸ ਦੇ ਪਿੱਛੇ ਕੀ ਆ। ਅਤੇ ਸਭ ਤੋਂ ਅਫਸੋਸ ਵਾਲੀ ਗੱਲ ਆ, ਅਮਰੀਕਾ ਦਾ ਰਾਸ਼ਟਰਪਤੀ ਗੋਲਫ ਕਰਨ ਦੇ ਵਿੱਚ ਮਸ਼ਰੂਫ ਆ। ਇਸ ਦੇ ਉੱਤੇ ਉਹਨਾਂ ਨੇ ਬਿਆਨ ਦੇਣ ਤੋਂ ਅਜੇ ਤੱਕ ਵੀ ਜਿਹੜਾ ਆ ਉਹ ਕੁਛ ਕਿਹਾ ਨਹੀਂ ਆ। ਉਹ ਜਿਹੜਾ ਉਹ ਦੇਖਿਆ ਜਾਵੇ ਤਾਂ ਉਹ ਕਈ ਚੀਜ਼ਾਂ ਟਵਿੱਟਰ ਦੇ ਉੱਤੇ ਜਿਹੜੇ ਉਹ ਬੋਲਦੇ ਰਹਿੰਦੇ ਨੇ। ਅਗਲੀ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੀ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਆਉਣ ਵਾਲਾ ਸਾਲ ਜਿਹੜਾ 2021 ਆ ਉਹਦੇ 'ਚ ਕਹਿੰਦੇ ਵੀ ਬੜੀ ਉਥਲ ਪਥਲ ਉਹਦੇ ਵਿੱਚ ਹੋਊਗੀ। ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ 2021 ਦੇ ਵਿੱਚ ਬਹੁਤ ਸਾਰੀ ਜਿਹੜੀ ਕੰਸਟਰਕਸ਼ਨ ਆ, ਨਵੇਂ ਉੱਥੇ ਕੰਡੋਮੀਨੀਅਮ ਯੂਨਿਟਸ ਬਣਨੇ ਸੀ, ਉਹ ਡਿਲੇ ਕੀਤੇ ਜਾ ਸਕਦੇ ਆ। ਹੋ ਸਕਦਾ ਕਹਿੰਦੇ ਵੀ 2022 ਜਾਂ 2023 ਤੱਕ ਡਿਲੇ ਕੀਤੇ ਜਾਣ, ਕਿਉਂਕਿ ਵੈਕੈਂਸੀ ਰੇਸ਼ੋ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਹੋ ਗਈ ਆ ਅਤੇ ਹਜੇ ਵੀ ਜਿੱਦਾਂ ਕਰੋਨਾ ਕਰਕੇ ਕੋਈ ਲੱਗ ਨਹੀਂ ਰਿਹਾ ਵੀ ਕਦੋਂ ਜਿਹੜਾ ਆ ਲਾਈਫ ਆ ਉਹ ਨੋਰਮਲ ਦੇ ਵਿੱਚ ਆਊਗੀ। ਰੈਂਟ ਜਿਹੜੇ ਆ 20% ਦੇ ਕਰੀਬ ਡਾਊਨ ਹੋ ਗਏ ਵਾ ਸੈਨ ਫਰਾਂਸਿਸਕੋ ਦੇ ਵਿੱਚ। ਅਤੇ ਜਿਹੜੀ ਹੋਟਲ ਮਾਰਕੀਟ ਆ ਸੈਨ ਫਰਾਂਸਿਸਕੋ 'ਚ ਉਹ ਤਾਂ ਕਹਿੰਦੇ ਵੀ ਆਲਮੋਸਟ ਡੈਡ ਹੀ ਆ। ਜਿਹੜੀ ਆਫਿਸ ਬਿਲਡਿੰਗਸ ਆ ਉਹ 13% ਕਪੈਸਿਟੀ 'ਤੇ ਆ। ਹੁਣ ਤੁਸੀਂ ਦੇਖੋ ਵੀ ਆਫਿਸ ਬਿਲਡਿੰਗਸ ਆਰ 13% ਕਪੈਸਿਟੀ, 87% ਆਫਿਸ ਦੀਆਂ ਬਿਲਡਿੰਗਾਂ ਖਾਲੀ ਆ। ਸੋ ਹੁਣ ਜਿਹੜੇ ਉਹ ਆਫਿਸਾਂ 'ਚ ਲੋਕ ਕੰਮ ਕਰਦੇ ਸੀ ਉਹੀ ਅਪਾਰਟਮੈਂਟਾਂ 'ਚ ਰਹਿੰਦੇ ਸੀ ਅਤੇ ਜਾਂ ਉੱਥੇ ਸੈਮੀਨਾਰ ਹੁੰਦੇ ਸੀ, ਹੋਟਲਾਂ 'ਚ ਆਉਂਦੇ ਸੀ। ਸੋ ਇਹਦੇ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਆ ਸਿਟੀ ਆਫ ਸੈਨ ਫਰਾਂਸਿਸਕੋ ਦੀ ਰੀਅਲ ਸਟੇਟ ਮਾਰਕੀਟ ਬਹੁਤ ਹੀ ਸ਼ੇਕੀ ਜਿਹੜੀ ਰਹੂਗੀ। ਜੀ, ਆ ਰਹੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਅਪੁਆਇੰਟੀਜ਼ ਆ ਉਹਨਾਂ ਦੇ ਉੱਤੇ ਇਹ ਦੋਸ਼ ਲਾਏ ਆ ਵੀ ਇਹ ਟਰਾਂਜ਼ੀਸ਼ਨ ਕਰਨ ਦੇ ਵਿੱਚ ਰਾਹ ਦਾ ਅੜਿੱਕਾ ਜਿਹੜਾ ਉਹ ਬਣ ਰਹੇ ਨੇ, ਖਾਸ ਕਰਕੇ ਕਹਿੰਦੇ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਨੂੰ ਲੈ ਕੇ। ਉਹ ਕਹਿੰਦੇ ਵੀ ਜਿਹੜੀ ਮੇਰੀ ਆ ਰਹੀ ਐਡਮਿਨਿਸਟ੍ਰੇਸ਼ਨ ਆ ਉਸ ਨੂੰ ਜਿਹੜੀ ਲੜਨ ਦੀ ਜਾਣਕਾਰੀ ਆ ਜਿਹੜੇ ਰਾਸ਼ਟਰਪਤੀ ਟਰੰਪ ਦੇ ਅਪੁਆਇੰਟੀ ਹੈਗੇ ਆ ਉਹ ਇਹਨਾਂ ਨੂੰ ਦੇਣ ਤੋਂ ਜਿਹੜੇ ਹਿਚਕਿਚਾ ਰਹੇ ਨੇ ਜਾਂ ਪਿੱਛੇ ਹਟ ਰਹੇ ਨੇ। ਅਤੇ ਖਾਸ ਕਰਕੇ ਉਹਨਾਂ ਨੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਅਤੇ ਡਿਫੈਂਸ ਡਿਪਾਰਟਮੈਂਟ ਇਹਨਾਂ ਦੇ ਉੱਤੇ ਜਿਹੜੇ ਆ ਉਹ ਆਖਿਆ। ਕਹਿੰਦੇ ਮੈਂ ਹੁਣੇ ਆਪਣੇ ਜਿਹੜੇ 2 ਦਰਜਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੇ ਨਾਲ ਬਰੀਫਿੰਗ ਅਟੈਂਡ ਕਰਕੇ ਹਟਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਜਿਹੜੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਆ ਆਊਟਗੋਇੰਗ ਐਡਮਿਨਿਸਟ੍ਰੇਸ਼ਨ ਦੇ ਕੋਲੋਂ, ਯਾਨੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲੋਂ, ਖਾਸ ਕਰਕੇ ਨੈਸ਼ਨਲ ਸਿਕਿਉਰਿਟੀ ਏਰੀਆਜ਼ ਦੇ ਵਿੱਚ, ਉਹ ਸਾਨੂੰ ਜਿਹੜੀ ਆ ਪੂਰੀ ਤਰ੍ਹਾਂ ਉਹ ਨਹੀਂ ਦਿੱਤੀ ਜਾ ਰਹੀ। ਬੀਤੇ ਦਿਨਾਂ ਦੇ ਵਿੱਚ ਕੁਛ ਮੀਟਿੰਗਸ ਪੈਂਟਾਗਨ ਦੇ ਵਿੱਚ ਟਰਾਂਜ਼ੀਸ਼ਨ ਟੀਮ ਦੀਆਂ ਰੱਖੀਆਂ ਗਈਆਂ ਸੀ ਪਹਿਲਾਂ, ਪਰ ਬਾਅਦ ਦੇ ਵਿੱਚ ਜਿਹੜੇ ਪੈਂਟਾਗਨ ਵਾਲਿਆਂ ਨੇ ਉਹ ਸਾਰੀਆਂ ਮੀਟਿੰਗਾਂ ਬਾਈਡਨ ਟਰਾਂਜ਼ੀਸ਼ਨ ਟੀਮ ਦੇ ਨਾਲ
ਰੱਦ ਕਰ ਦਿੱਤੀਆਂ ਸੀ, ਅਗਲੇ ਸਾਲ ਦੇ ਵਿੱਚ ਪਾ ਦਿੱਤੀਆਂ ਸੀ, ਇਹ ਕਹਿ ਕੇ ਵੀ ਰਾਈਟ ਨਾਓ ਸਾਡੇ ਕੋਲ ਇੰਨਾ ਵਕਤ ਨਹੀਂ ਹੈਗਾ ਵੀ ਇੰਨੀਆਂ ਜ਼ਿਆਦਾ ਮੀਟਿੰਗਸ ਜਿਹੜੀਆਂ ਆ ਉਹ ਕਰ ਸਕੀਏ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਕੀ ਬਣਦਾ। ਪਹਿਲੀ ਵਾਰੀ ਇਹਨਾਂ ਨਿਆਣਿਆਂ ਵਾਂਗੂ ਜਿਹੜਾ ਕੋਈ ਰਾਸ਼ਟਰਪਤੀ ਉਹਨੂੰ ਉਸਨੂੰ ਰੋਂਦੇ ਹੋਏ ਜਿਹੜਾ ਉਹ ਦੇਖਿਆ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਐਮਾਜ਼ੋਨ ਦੇ ਨਾਲ ਰਿਲੇਟਡ ਆ। ਕਹਿੰਦੇ ਵੀ ਐਮਾਜ਼ੋਨ ਵੀ ਇੱਕ ਬਹੁਤ ਵੱਡਾ ਰੀਅਲ ਸਟੇਟ ਕੰਪਨੀ ਬਣਨ ਜਾ ਰਿਹਾ ਆ। ਆਪਾਂ ਦੇਖਿਆ ਹੀ ਆ ਵੀ 2017 ਤੋਂ ਬਾਅਦ ਐਮਾਜ਼ੋਨ ਨੇ ਹੋਲ ਫੂਡਸ ਨੂੰ ਵੀ ਐਕਵਾਇਰ ਕਰ ਲਿਆ ਸੀ, ਤੇ ਐਮਾਜ਼ੋਨ ਪ੍ਰਾਈਮ ਇੰਟਰੋਡਿਊਸ ਉਹਨੇ ਕੀਤਾ ਸੀ। ਸੋ ਐਮਾਜ਼ੋਨ ਕਿੰਡਲ, ਆਡੀਬਲ, ਕਲਾਊਡ ਸਰਵਿਸ, ਕਿੰਨਾ ਕੁਛ ਜਿਹੜਾ ਉਹਨਾਂ ਨੇ ਕੀਤਾ। ਈਵਨ ਪੈਂਡੈਮਿਕ ਦੇ ਦੌਰਾਨ ਐਮਾਜ਼ੋਨ ਦੀ ਇਨਕਮ ਬਹੁਤ ਜ਼ਿਆਦਾ ਹੋਈ ਆ। ਹੁਣ ਇਸ ਟਾਈਮ ਐਮਾਜ਼ੋਨ ਬਹੁਤ ਵੱਡੇ ਵੱਡੇ ਕਹਿੰਦੇ ਡਾਟਾ ਸੈਂਟਰਸ, ਰੀਟੇਲ, ਆਫਿਸ ਸਪੇਸ, ਵੇਅਰ ਹਾਊਸ, ਡਿਸਟਰੀਬਿਊਸ਼ਨ ਸੈਂਟਰ, ਫੁਲਫਿਲਮੈਂਟ ਸੈਂਟਰਸ ਜਿਹੜੇ ਆ ਇਹ ਓਨ ਕਰਦੇ ਹੈਗੇ ਆ। ਸੋ ਇਹ ਸਾਰੇ ਉਹ ਪ੍ਰੋਪਰਟੀਆਂ ਬਾਈ ਕਰਦੇ ਜਾ ਰਹੇ ਆ। ਸੋ ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਜਿਹੜੀ ਚੇਂਜ ਆ ਰਹੀ ਆ ਭਈ ਉਹ ਪ੍ਰੋਪਰਟੀ ਨੂੰ ਵੀ ਓਨ ਕਰਨਗੇ। ਜੀ, ਅਗਲੀ ਗੱਲ ਕਰਦੇ ਜਾਈਏ। ਕਹਿੰਦੇ ਅਮਰੀਕਾ ਦੀ ਪਾਪੂਲੇਸ਼ਨ ਗਰੋਥ ਸਭ ਤੋਂ ਘੱਟ ਜਿਹੜੀ ਆ ਉਹ ਹੋਈ ਆ ਪਿਛਲੇ ਸਾਲ ਦੇ ਵਿੱਚ। 120 ਸਾਲ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਇਹ ਆંકੜੇ ਇਕੱਠੇ ਕੀਤੇ ਜਾ ਰਹੇ ਆ। 2019 ਤੋਂ 2020 ਦੇ ਵਿੱਚ 1.1 ਮਿਲੀਅਨ ਲੋਕਾਂ ਦੀ ਹੀ ਜਿਹੜੀ ਆ ਵਾਧਾ ਇਸ ਓਵਰਆਲ ਜਨਸੰਖਿਆ ਦੇ ਵਿੱਚ ਅਮਰੀਕਾ ਦੀ 'ਚ ਹੋਇਆ ਹੈਗਾ ਆ। ਕਹਿੰਦੇ ਵੀ ਇਸ ਦੇ ਜਿਹੜੇ ਮੁੱਖ ਜਿਹੜੇ ਕਾਰਨ ਆ ਉਹ ਜਿਹੜੇ ਉਹ ਦੇਖੇ ਜਾ ਰਹੇ ਹੈਗੇ ਆ ਵੀ ਇੱਕ ਤਾਂ ਲੋਕ ਅਫੋਰਡ ਨਹੀਂ ਕਰ ਰਹੇ ਵੀ ਜਿਹੜੇ ਨਿਆਣੇ ਦੇ ਨਾਲ ਵੀ ਉਹਨਾਂ ਦੇ ਲਈ ਕਾਫੀ ਮੁਸ਼ਕਿਲਾਂ ਉਹਨਾਂ ਨੂੰ ਹੈਗੀਆਂ ਆ। ਇਮੀਗ੍ਰੇਸ਼ਨ ਦੀਆਂ ਰਿਸਟ੍ਰਿਕਸ਼ਨਸ ਕਹਿੰਦੇ ਕਾਫੀ ਜ਼ਿਆਦਾ ਵਧੀਆਂ ਆ, ਉਹਦੇ ਕਰਕੇ ਵੀ ਪਾਪੂਲੇਸ਼ਨ ਘਟੀ ਆ। ਅਤੇ ਫਰਟੀਲਿਟੀ ਦੇ ਵਿੱਚ ਵੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈਗੀ ਆ। ਸੋ ਰਾਈਟ ਨਾਓ ਅਮਰੀਕਾ ਦੀ ਪਾਪੂਲੇਸ਼ਨ 329 ਮਿਲੀਅਨ ਦੇ ਉੱਤੇ ਦੱਸੀ ਜਾਂਦੀ ਆ। ਕਹਿੰਦੇ 16 ਅਜਿਹੇ ਸੂਬੇ ਅਮਰੀਕਾ ਦੇ ਵਿੱਚ ਸੀਗੇ ਜਿਨ੍ਹਾਂ ਦੀ ਪਾਪੂਲੇਸ਼ਨ ਗਰੋਥ ਨੈਗੇਟਿਵ ਦੇ ਵਿੱਚ ਜਿਹੜੀ ਉਹ ਰਹੀ ਹੈਗੀ ਆ। ਅਤੇ ਕਹਿੰਦੇ ਵੀ ਨਿਊਯਾਰਕ ਜਿਹੜੇ ਇਲੀਨੋਇਸ ਦੀ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਉਸ ਦੇ ਵਿੱਚ ਗਿਰਾਵਟ ਜਿਹੜੀ ਉਹ ਦੇਖੀ ਗਈ ਆ। ਨਿਊਯਾਰਕ, ਹਵਾਈ, ਵੈਸਟ ਵਰਜੀਨੀਆ, ਮਿਸੀਸਿਪੀ ਦੇ ਵਿੱਚ ਅੱਧੇ % ਦੇ ਤਕਰੀਬਨ ਪਾਪੂਲੇਸ਼ਨ ਦੀ ਗਿਰਾਵਟ ਪਿਛਲੇ ਸਾਲ ਦੇ ਨਾਲੋਂ ਜਿਹੜੀ ਉਹ ਦੇਖੀ ਗਈ ਹੈਗੀ ਆ। ਪਾਪੂਲੇਸ਼ਨ ਜਿਹੜੀ ਆ ਉਸ ਦੀ ਕਟੌਤੀ ਦੇ ਨਾਲ ਜਿਹੜੀਆਂ ਬਹੁਤ ਸਾਰੇ ਸੂਬਿਆਂ ਨੂੰ ਕਈ ਤਰੀਕੇ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ। ਇੱਕ ਤਾਂ ਜਿਹੜੀ ਫੈਡਰਲ ਫੰਡਿੰਗ ਆ ਉਹਨਾਂ ਦੀ, ਉਸ ਦੇ ਵਿੱਚ ਉਹਨਾਂ ਨੂੰ ਕਟੌਤੀ ਹੁੰਦੀ ਆ। ਅਤੇ ਜੇ ਇਨਫ ਪਾਪੂਲੇਸ਼ਨ ਡਿਕਲਾਈਨ ਜੇ ਹੋ ਜਾਵੇ ਤਾਂ ਉੱਥੇ ਕਾਂਗਰੈਸ਼ਨਲ ਸੀਟਸ ਆ ਉਸ ਦੀ ਵਿੱਚ ਵੀ ਗਿਰਾਵਟ ਆ ਜਾਂਦੀ ਆ। ਆਲਰੇਡੀ ਇਹ ਜਿਹੜਾ ਮਸਲਾ ਆ ਉਹ ਅਦਾਲਤਾਂ ਦੇ ਵਿੱਚ ਘੁੰਮ ਫਿਰ ਰਿਹਾ ਹੈਗਾ ਆ ਵੀ ਕਿਹੜੇ ਲੋਕਾਂ ਨੂੰ ਕਾਂਗਰੈਸ਼ਨਲ ਸੀਟਸ ਦੇ ਲਈ ਗਿਣਿਆ ਜਾਣਾ ਚਾਹੀਦਾ ਆ, ਕਿ ਜਿਹੜੇ ਅਨਡਾਕੂਮੈਂਟਡ ਹੈਗੇ, ਇਲੀਗਲ ਨੇ, ਉਹਨਾਂ ਨੂੰ ਇਸ ਦੇ ਵਿੱਚੋਂ ਕੱਢ ਦਿੱਤਾ ਜਾਵੇ ਜਾਂ ਨਹੀਂ। ਅਤੇ ਜਿਹੜੀ ਸੈਂਸਸ ਇਸ ਸਾਲ ਦੇ ਵਿੱਚ ਹੋਇਆ ਸੀਗਾ ਮਰਦਮਸ਼ੁਮਾਰੀ, ਉਹ ਉਸ ਦੀ ਤਰੀਕ ਆਈ ਥਿੰਕ ਇਸ ਸਾਲ ਦੇ ਅਖੀਰ ਦੇ ਵਿੱਚ ਰੱਖੀ ਗਈ ਆ। ਪਰ ਜਿਹੜੇ ਸੈਂਸਸ ਵਾਲੇ ਕਹਿ ਰਹੇ ਆ ਵੀ ਇੰਨੀ ਕਾਹਲੀ ਦੇ ਵਿੱਚ ਜਿਹੜੇ ਆંકੜਿਆਂ ਦਾ ਮੁਲਾਂਕਣ ਕਰਕੇ ਦੱਸਣਾ, ਉਸ ਦੇ ਵਿੱਚ ਗਲਤੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੈਗੀ ਆ। ਸੋ ਦੇਖਦੇ ਹਾਂ ਵੀ ਕੀ ਕਾਂਗਰਸ ਇਹਨਾਂ ਨੂੰ ਹੋਰ ਮੌਲਤ ਦੇਵੇਗੀ ਆਪਣੇ ਆંકੜਿਆਂ ਨੂੰ ਠੀਕ ਕਰਕੇ ਜਿਹੜਾ ਪੇਸ਼ ਕਰਨ ਦੇ ਲਈ, ਜਾਂ ਉਹਨਾਂ ਨੂੰ ਮਿੱਥੀ ਤਰੀਕ ਤੱਕ ਹੀ ਜਿਹੜੇ ਸੈਂਸਸ ਦੇ ਆંકੜੇ ਉਹ ਜਾਰੀ ਕਰਨੇ ਪੈਣਗੇ। ਅਗਲੀ ਖਬਰ ਜਿਹੜੀ ਆ ਰਸ਼ੀਆ ਤੋਂ ਆ ਰਹੀ ਆ। ਕਹਿੰਦੇ ਵੀ ਰਸ਼ੀਆ ਦੇ ਵਿੱਚ ਆਰਕਟਿਕ ਰਸ਼ੀਆ ਏਰੀਏ 'ਚ ਸਨੋ ਸਟੋਰਮ ਆਇਆ, ਜਿਹਦੇ ਨਾਲ 17 ਫਿਸ਼ਰਮੈਨ ਜਿਹੜੇ ਆ ਉਹ ਮਰ ਗਏ ਜਦੋਂ ਉਹਨਾਂ ਦਾ ਸ਼ਿਪ ਸੀਗਾ ਉਹ ਪਾਣੀ ਦੇ ਵਿੱਚ ਡੁੱਬ ਗਿਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਮੇਰੇ ਵੱਲੋਂ ਜਿਹੜੀਆਂ ਡੀਪ ਕੰਡੋਲੈਂਸਿਸ ਹੈਗੀਆਂ ਜਿਹੜੀਆਂ ਫੈਮਲੀਆਂ ਦੀ ਜਾਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੀ ਇੱਥੇ ਡੈਥ ਹੋਈ ਹੈਗੀ ਆ। ਇਹ ਜਿਹੜਾ ਆ ਕਾਫੀ ਵੱਡਾ ਇੰਸੀਡੈਂਟ ਆ ਜਦੋਂ 17 ਦੇ ਕਰੀਬ ਜਿਹੜੇ ਫਿਸ਼ਰਮੈਨ ਆ ਉਹਨਾਂ ਦੀ ਮੌਤ ਹੋਈ ਆ। ਜੀ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਜਾਂਦੇ ਵੀ ਸ਼ਹੀਦੀ ਹਫ਼ਤਾ ਜਿਹੜਾ ਸਿੱਖ ਕੌਮ ਦੇ ਲਈ ਜਿਹੜਾ ਇਹ ਚੱਲ ਰਿਹਾ ਹੈਗਾ ਆ। ਸੋ ਸਾਰੇ ਹੀ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਅਤੇ ਆਓ ਇੱਕ ਵਾਰੀ ਫਿਰ ਆਪਾਂ ਇਹ ਨਿਸ਼ਚਾ ਕਰੀਏ ਵੀ ਆਪਾਂ ਆਪਣੇ ਆਪ ਨੂੰ
ਆਪਣੀ ਆ ਰਹੀ ਪੀੜ੍ਹੀ ਨੂੰ, ਬੱਚਿਆਂ ਨੂੰ ਸਿੱਖ ਕੌਮ ਦੀਆਂ ਇਹਨਾਂ ਸ਼ਹਾਦਤਾਂ ਬਾਰੇ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਜਿਹੜਾ ਉਹ ਦੱਸੀਏ, ਤਾਂ ਜੋ ਆਪਣੀਆਂ ਜੜ੍ਹਾਂ ਦੇ ਨਾਲੋਂ ਟੁੱਟੀਏ ਨਾ, ਦੂਰ ਜਿਹੜਾ ਉਹ ਨਾ ਹੋਈਏ। ਅਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਵੀ ਜਿਹੜਾ ਕਵਰਡ ਕੈਲੀਫੋਰਨੀਆ ਦੀਆਂ ਜਿਹੜੀਆਂ ਰੀਨਿਊਅਲਸ ਅਤੇ ਜਾਂ ਨਵੀਆਂ ਐਪਲੀਕੇਸ਼ਨਸ ਆ, ਉਸ ਦੇ ਬਾਬਤ ਕੀ ਜਿਹੜੀਆਂ ਡੇਟਸ ਆ ਉਹ ਕਵਰਡ ਕੈਲੀਫੋਰਨੀਆ ਵਾਲੇ ਦੱਸ ਰਹੇ ਨੇ? ਜਾਂ ਜਿਨ੍ਹਾਂ ਨੇ ਕਵਰਡ ਕੈਲੀਫੋਰਨੀਆ ਹਜੇ ਤੱਕ ਨਹੀਂ ਵੀ ਕਰਾਈ, ਜਾਂ ਜਿਨ੍ਹਾਂ ਨੇ ਆਪਣੀ ਪਲਾਨ ਚੇਂਜ ਕਰਨੀ ਆ, ਉਹ 30 ਤਰੀਕ ਤੱਕ ਦਸੰਬਰ ਤੱਕ ਚੇਂਜ ਕਰਵਾ ਸਕਦੇ ਆ, ਜਿਹੜੀ ਕਿ ਇਫੈਕਟਿਵ ਜਨਵਰੀ 1 ਤੋਂ ਹੋਊਗੀ। ਅਤੇ ਜੇ ਤੁਸੀਂ ਮਿਸ ਵੀ ਕਰ ਗਏ, ਕੋਈ ਐਡੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਸੋ ਜਿਨ੍ਹਾਂ ਦੀ ਜਨਵਰੀ ਤੋਂ ਲੈ ਕੇ ਜਨਵਰੀ 1 ਤੋਂ ਲੈ ਕੇ ਜਨਵਰੀ 31 ਤੱਕ ਤੁਸੀਂ ਐਪਲੀਕੇਸ਼ਨ ਭਰੋਗੇ, ਉਹ ਫਿਰ ਫਰਵਰੀ 1 ਤੋਂ ਸਟਾਰਟ ਹੋਊਗੀ। ਸੋ ਇਹ ਜਿਹੜੀਆਂ ਡੇਟਸ ਹੈਗੀਆਂ। ਅਤੇ ਇਹ ਵੀ ਹਰਜੋਤ ਸਿੰਘ ਜੀ ਦੱਸ ਦਿਓ ਵੀ ਜਿਨ੍ਹਾਂ ਨੇ ਆਲਰੇਡੀ ਕਰਾਈ ਹੋਈ ਸੀ, ਜੇ ਉਹ ਪਲਾਨ ਵਗੈਰਾ ਨਹੀਂ ਚੇਂਜ ਕਰਦੇ ਤਾਂ ਉਹਨਾਂ ਦੀ ਆਟੋਮੈਟਿਕ ਰੀਨਿਊ ਹੋ ਜਾਵੇਗੀ? ਉਹ ਆਟੋਮੈਟਿਕਲੀ ਵੀ ਰੀਨਿਊ ਹੋ ਜਾਂਦੀ ਆ, ਪਰ ਆਪਣੇ ਇੱਕ ਵਾਰੀ ਬਿੱਲ ਵਗੈਰਾ ਚੈੱਕ ਕਰ ਲਓ। ਕਈ ਵਾਰੀ ਕੀ ਹੁੰਦਾ ਆ, ਕੋਈ ਡਾਕੂਮੈਂਟ ਵਗੈਰਾ ਮੰਗਦੇ ਆ ਇਨਕਮ ਦਾ ਜਾਂ ਤੁਹਾਡਾ ਇਮੀਗ੍ਰੇਸ਼ਨ ਦਾ, ਤੁਸੀਂ ਭੇਜਦੇ ਨਹੀਂ, ਫਿਰ ਉਹ ਸਬਸਿਡੀ ਕੱਟ ਦਿੰਦੇ ਆ। ਅਤੇ ਜਦੋਂ ਸਬਸਿਡੀ ਕੱਟ ਹੋ ਜਾਂਦੀ ਫਿਰ ਤੁਹਾਡਾ ਬਿੱਲ ਬਹੁਤ ਆ ਜਾਂਦਾ ਹੈਗਾ ਆ। ਅਤੇ ਦੂਸਰਾ ਕੀ ਆ, ਜਿਨ੍ਹਾਂ ਦੇ ਮਿਕਸਡ ਹਾਊਸ ਹੋਲਡ ਹੈਗੇ ਆ, ਮਤਲਬ ਵੀ ਜਿਨ੍ਹਾਂ ਦੇ ਬੱਚੇ ਵੀ ਆ ਅਤੇ ਹਸਬੈਂਡ ਵਾਈਫ ਆ, ਮੰਨ ਲਓ 4 ਜਣੇ ਆ, ਸੋ ਕਾਉਂਟੀ ਵਾਲੇ ਜਿਹੜੇ ਆ ਉਹ ਬਹੁਤ ਮੈਸਅਪ ਕਰ ਰਹੇ ਅਕਾਊਂਟ, ਕਿਉਂਕਿ ਉਹੀ ਜਿਹੜੇ ਆ ਇਨਕਮ ਨੂੰ ਚੇਂਜ ਕਰ ਸਕਦੇ ਆ। ਸੋ ਉਹਦੇ ਵਿੱਚ ਅੱਜ ਕੱਲ੍ਹ ਪ੍ਰੋਬਲਮ ਕੀ ਆ ਵੀ ਸਾਰੇ ਕਾਉਂਟੀ ਦੇ ਆਫਿਸਿਸ ਬੰਦ ਆ, ਉਹ ਘਰਾਂ ਤੋਂ ਹੀ ਕੰਮ ਕਰਦੇ ਆ ਅਤੇ ਫੋਨ ਚੱਕਦੇ ਨਹੀਂ ਹੈਗੇ। ਸੋ ਲੋਕ ਕਾਫੀ ਜਿਹੜੇ ਆ ਅਪਸੈਟ ਹੈਗੇ ਆ। ਸੋ ਬਿੱਲ ਸਿਰੇ ਕਰਾ ਲਿਆ ਕਰੋ। ਅਸੀਂ ਤਾਂ 3 ਮਹੀਨੇ ਹੋ ਗਏ ਰੌਲਾ ਪਾਉਂਦਿਆਂ ਨੂੰ, ਫਿਰ ਰਿਨਿਊ ਕਰਾ ਲਓ। ਫਿਰ ਜਦੋਂ ਐਂਡ 'ਤੇ ਹੁੰਦਾ ਆ, ਉਹਨਾਂ ਦੇ ਕੰਪਿਊਟਰ ਸਲੋ ਹੋ ਜਾਂਦੇ ਆ, ਫਿਰ ਕੰਪਿਊਟਰ ਕੰਮ ਨਹੀਂ ਕਰਦੇ ਹੈਗੇ। ਜੀ ਬਿਲਕੁਲ। ਸੋ ਬਿਲਕੁਲ, ਜੇ ਕਵਰਡ ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਬਾਰੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਚਾਹੀਦੀ ਆ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜਾਂ ਕੁਛ ਤੁਸੀਂ ਚੇਂਜਿਸ ਆਪਣੀ ਪੋਲਿਸੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ, ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਉਹਨਾਂ ਦਾ 408 272 5200, 4082722500, 408 272 2500 ਦੇ ਉੱਤੇ ਆ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਦਿੰਦੇ ਹਾਂ, ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਆਪਾਂ ਜੇ ਸਟਾਕ ਮਾਰਕੀਟ ਦੇ ਬਾਰੇ ਆਪਣੇ ਸਰੋਤਿਆਂ ਨੂੰ ਵੀ ਜੇ ਜਾਣਕਾਰੀ ਦਿੰਦੇ ਜਾਈਏ। ਅੱਜ ਜਿਹੜਾ ਡਾਓ ਜੋਨਸ ਦੇ ਵਿੱਚ ਵੀਕਐਂਡ ਤੋਂ ਬਾਅਦ ਦੇ ਵਿੱਚ ਇਸ ਨਵੇਂ ਹਫ਼ਤੇ ਦੇ ਵਿੱਚ ਵਧੀਆ ਸ਼ੁਰੂਆਤ ਕਹਿੰਦੇ ਸਟਾਕ ਮਾਰਕੀਟ 'ਚ ਹੋਈ। 204 ਪੁਆਇੰਟਾਂ ਦਾ ਇਜ਼ਾਫਾ ਜਿਹੜਾ ਇਸ ਦੇ ਵਿੱਚ ਹੋਇਆ। 30,404 ਦੇ ਉੱਤੇ ਡਾਓ ਜੋਨਸ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 95 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 12,899 ਦੇ ਉੱਤੇ ਇਹ ਬੰਦ ਹੋਈ। S&P ਦੇ ਵਿੱਚ ਜਿਹੜੇ 32 ਪੁਆਇੰਟ ਵਧੇ। 3735 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,882 ਪ੍ਰਤੀ ਆਊਂਸ ਰਹੀ। ਜੀ, ਇੱਕ US$ ਦੀ ਕੀਮਤ ਕੈਨੇਡਾ ਦੇ $1.29 ਦੇ ਬਰਾਬਰ ਰਹੀ ਹੈ, ਅਤੇ ਇੱਕ US$ ਦੀ ਕੀਮਤ ਇੰਡੀਆ ਦੇ $73.55 ਦੇ ਬਰਾਬਰ ਰਹੀ ਹੈ। ਜੀ, ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।